ਹੱਸਦਿਆਂ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨੂੰ ਦੁੱਖ ਕੋਈ ਨਹੀਂ, ਪਰੇਸ਼ਾਨੀ ਕੋਈ ਨਹੀਂ, ਟੈਨਸ਼ਨ ਕੋਈ ਨਹੀਂ। ਹੱਸਦਿਆਂ ਚਿਹਰਿਆਂ ਦਾ ਮਤਲਬ ਇਹ ਹੁੰਦਾ ਕਿ ਇਹਨੂੰ ਦੁੱਖਾਂ ਨਾਲ ਕੰਪਰੋਮਾਈਜ਼ ਕਰਨਾ ਹੁੰਦਾ, ਇਹਨੂੰ ਦੁੱਖਾਂ ਨਾਲ ਟੈਨਸ਼ਨਾਂ ਦੇ ਨਾਲ ਸਮਝੌਤਾ ਕਰਨਾ ਹੁੰਦਾ। ਜਿੰਨੀਆਂ ਵੀ ਟੈਨਸ਼ਨਾਂ ਪਰੇਸ਼ਾਨੀਆਂ ਦੁੱਖ ਹੈ ਨੇ ਉਹਨਾਂ ਦੇ ਬਾਵਜੂਦ ਵੀ ਇਹ ਦੁਨੀਆ ਦੇ ਸਾਹਮਣੇ ਮੁਸਕਰਾ ਕੇ ਆਉਂਦਾ। ਪਰਦੇ ਦੇ ਪਿੱਛੇ ਜੋ ਹਾਲ ਚੱਲ ਰਿਹਾ ਇਹ ਜਾਣਦਾ ਜਾਂ ਅੱਲਾ ਜਾਣਦਾ, ਕਿਉਂਕਿ ਜਿਹੜਾ ਪਰਦੇ ਦੇ ਪਿੱਛੇ ਜੋ ਮਾਹੌਲ ਹੈ ਉਹਦੇ ਤੋਂ ਦੁਨੀਆ ਵਾਲੇ ਤਾਂ ਵਾਕਿਫ ਨਹੀਂ ਨਾ। ਇੱਕ ਬੜੇ ਅੱਛੇ ਸਟੇਜ ਐਕਟਰ ਸਨ, ਦੁਨੀਆ ਤੋਂ ਚਲੇ ਗਏ ਨੇ, ਅੱਲਾ ਉਹਨਾਂ ਨੂੰ ਗਰੀਕ ਕੇ ਰਹਿਮਤ ਫਰਮਾਏ। ਉਹ ਆਖਿਆ ਕਰਦੇ ਸਨ ਕਿ ਜਦੋਂ ਅਸੀਂ ਸਟੇਜ ਦੇ ਉੱਤੇ ਆਉਂਦੇ ਹਾਂ ਨਾ ਲੋਕਾਂ ਨੂੰ ਹਸਾਉਣ ਵਾਸਤੇ, ਪਬਲਿਕ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਬਖੇਰਨ ਵਾਸਤੇ ਜਦੋਂ ਅਸੀਂ ਆਉਂਦੇ ਹਾਂ ਤੇ ਪਰਦਾ ਜੇ ਹਟਦਾ ਨਹੀਂ ਤੇ ਪਰਦੇ ਦੇ ਪਿੱਛੇ ਕਈ ਵਾਰੀ ਅਸੀਂ ਰੋਂਦੇ ਹੁੰਦੇ ਹਾਂ ਤੇ ਸਟੇਜ ਦੇ ਉੱਤੇ ਆ ਕੇ ਤੇ ਅਸੀਂ ਹਾਸੇ ਬਖੇਰਨੇ ਆ, ਅਸੀਂ ਕਹਿ ਬਖੇਰਨੇ ਆ, ਲੋਕਾਂ ਨੂੰ ਹਸਾਉਂਦੇ ਆ। ਜਾਂ ਫਿਰ ਇੰਝ ਹੁੰਦਾ ਕਿ ਜਦੋਂ ਪਰਦਾ ਡਿੱਗ ਪੈਂਦਾ ਨਾ ਪਬਲਿਕ ਟੁਰ ਜਾਂਦੀ ਹੈ ਤੇ ਫਿਰ ਅਸੀਂ ਇਕੱਲਿਆਂ ਬਹਿ ਕੇ ਤੇ ਰੋ ਲੈਂਦੇ। ਉਹ ਆਪਣੇ ਅੰਦਰ ਦੀ ਗੱਲ ਸੁਣਾਉਂਦੇ ਹਨ ਕਿ ਕਦੀ ਸਟੇਜ 'ਤੇ ਆਉਣ ਤੋਂ ਪਹਿਲਾਂ ਮੈਂ ਰੋ ਲੈਂਦਾ ਤੇ ਕਦੀ ਸਟੇਜ ਦੇ ਉੱਤੋਂ ਜਾਣ ਤੋਂ ਬਾਅਦ ਮੈਂ ਰੋ ਲੈਂਦਾ, ਲੇਕਿਨ ਪਬਲਿਕ ਦੇ ਸਾਹਮਣੇ ਮੈਂ ਮੁਸਕਰਾਣਾ ਹੁੰਦਾ, ਮੈਂ ਖੁਦ ਹਸਾਉਣਾ ਹੁੰਦਾ, ਕਿਉਂਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਸਕੈਚ ਬਣਿਆ ਕਿ ਇਹ ਹਸਾਉਂਦਾ ਹੈ। ਅਗਰ ਮੈਂ ਪਬਲਿਕ ਨੂੰ ਆਪਣੀਆਂ ਪਰੇਸ਼ਾਨੀਆਂ, ਆਪਣੇ ਦੁੱਖ, ਆਪਣੀਆਂ ਟੈਨਸ਼ਨਾਂ ਦੱਸਾਂ ਕਿ ਮੈਂ ਕਿੰਨਾ ਦੁਖੀ ਹਾਂ ਤੇ ਉਹ ਜਿੰਨੇ ਹੈ ਨੇ ਫਿਰ ਸਾਰੇ ਅਫਸਰਦਾ ਹੋ ਜਾਣ ਨਾ, ਉਹ ਸਾਰੇ ਪਰੇਸ਼ਾਨ ਹੋ ਜਾਣ। ਮੇਰਾ ਦੁੱਖ ਵੇਖ ਕੇ, ਮੇਰਾ ਦੁੱਖ ਸੁਣ ਕੇ ਉਹ ਸਾਰੇ ਦੁਖੀ ਹੋ ਜਾਣਗੇ। ਸੋ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਕਿ ਮੈਂ ਇੱਕ ਹਸਾਉਣ ਵਾਲਾ ਵਾਂ ਤੇ ਮੈਂ ਫਿਰ ਆ ਕੇ ਲੋਕਾਂ ਨੂੰ ਹਸਾਉਣਾ। ਅੱਜ ਬੜੇ ਅਰਸੇ ਬਾਅਦ ਫਿਰ ਮੈਂ ਆਪਣੀ ਗੱਲ ਰਿਪੀਟ ਕਰਨ ਲੱਗਾ ਕਿ ਮੈਂ ਬੜੀ ਕਦਰ ਕਰਨਾ, ਬੜੀ ਰਿਸਪੈਕਟ ਕਰਨਾ, ਬੜੀ ਹਯਾ ਕਰਨਾ ਉਹ ਲੋਕ ਕਾਬਿਲੇ ਦਾਦ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਕਿਸੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਆਉਂਦੀ, ਜਿਨ੍ਹਾਂ ਦੀ ਵਜ੍ਹਾ ਤੋਂ ਕਿਸੇ ਦੇ ਹੋਂਠਾਂ ਦੇ ਉੱਤੇ ਥੋੜੀ ਦੇਰ ਵਾਸਤੇ ਤਬਸਮ ਆਏ, ਮੁਸਕਰਾਹਟ ਆਏ। ਮੈਂ ਉਹਨਾਂ ਲੋਕਾਂ ਨੂੰ ਸਲਾਮ ਪੇਸ਼ ਕਰਨਾ। ਬੇਸ਼ੱਕ ਕੁਝ ਦੇਰ ਵਾਸਤੇ ਹਸਾਨ, ਕਿਸੇ ਨੂੰ ਖੁਸ਼ੀ ਫਰਾਹਮ ਕਰਨ, ਬੇਸ਼ੱਕ ਥੋੜੀ ਦੇਰ ਵਾਸਤੇ ਕਿਸੇ ਨੂੰ ਹਾਸਾ ਦੇਣ, ਉਹ ਲੋਕ ਕਾਬਿਲੇ ਦਾਦ ਨੇ, ਕਾਬਿਲੇ ਤਾਰੀਫ ਨੇ, ਕਾਬਿਲੇ ਇੱਜ਼ਤ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਲੋਕਾਂ ਨੂੰ ਖੁਸ਼ੀ ਮਿਲਦੀ। ਸੋ ਇਸ ਵਾਸਤੇ ਪਰਦੇ ਦੇ ਪਿੱਛੇ ਜੋ ਚੱਲਦਾ ਹੁੰਦਾ ਪਿਆ ਇਹਦੇ ਤੋਂ ਹਰ ਬੰਦਾ ਵਾਕਿਫ ਨਹੀਂ ਹੁੰਦਾ। ਸੋ ਹਰ ਹਸਾਉਣ ਵਾਲੇ ਬੰਦੇ ਨੂੰ, ਹਰ ਹੱਸਣ ਵਾਲੇ ਬੰਦੇ ਨੂੰ ਖੁਸ਼ ਨਾ ਸਮਝੋ। ਔਰ ਆਖਰੀ ਇੱਕ ਗੱਲ ਕਹਿ ਕੇ ਮੈਂ ਸਟੇਜ ਛੱਡ ਚੱਲਾਂ, ਬੜੇ ਗੌਰ ਦੇ ਨਾਲ ਗੱਲ ਸੁਣਿਓ ਜੇ। ਕਿਬਲਾ ਅਗਰ ਚਾਹੁੰਦੇ ਹੋ ਨਾ ਕਿ ਸਾਨੂੰ ਰੂਹਾਨੀ ਔਰ ਜਿਸਮਾਨੀ ਸਕੂਨ ਮਿਲੇ ਤੇ ਫਿਰ ਜਿਹੜੇ ਲੋਕ ਤੁਹਾਡੇ ਨਾਲ ਹੀ ਰਿਲੇਟਿਡ ਨੇ ਨਾ, ਜਿਹੜੇ ਲੋਕ ਤੁਹਾਡੇ ਨਾਲ ਮੁਨਸਲਿਕ ਨੇ, ਉਹਨਾਂ ਨੂੰ ਸਕੂਨ ਫਰਾਹਮ ਕਰੋ, ਉਹਨਾਂ ਨੂੰ ਹਾਸੇ ਫਰਾਹਮ ਕਰੋ, ਖੁਸ਼ੀਆਂ ਵੰਡੋ, ਹਾਸੇ ਵੰਡੋ, ਸਕੂਨ ਵੰਡੋ। ਅਗਰ ਤੁਸੀਂ ਲੋਕਾਂ ਦੇ ਸਕੂਨ ਦੀ ਵਜ੍ਹਾ ਬਣੋਗੇ, ਅਗਰ ਤੁਹਾਡੀ ਵਜ੍ਹਾ ਤੋਂ ਕੋਈ ਖੁਸ਼ ਹੋਇਆ ਤੇ ਅੱਲਾ ਦੀ ਕਸਮ ਹੈ ਤੁਹਾਨੂੰ ਸਕੂਨ ਲੱਭਣਾ ਨਹੀਂ ਪੈਣਾ, ਸਕੂਨ ਖੁਦ ਤੁਹਾਡੇ ਪਿੱਛੇ ਪਿੱਛੇ ਆਵੇਗਾ। ਤੁਸੀਂ ਸੌਵੋਗੇ ਵੀ ਸਕੂਨ ਨਾਲ, ਤੁਸੀਂ ਉੱਠੋਗੇ ਵੀ ਸਕੂਨ ਨਾਲ, ਔਰ ਦੁਨੀਆ ਦੇ ਉੱਤੇ ਮੁਤਮਈਨ ਹੋ ਕੇ ਫਿਰ ਉੱਠੋਗੇ। ਕਿਉਂ ਕਿ ਤੁਹਾਡੀ ਵਜ੍ਹਾ ਤੋਂ ਕੁਝ ਲੋਕ ਖੁਸ਼ ਨੇ।